ਇਹ ਸਾਰੇ ਆਪਣੇ ਵੀਰ ਭੈਣ ਇੱਥੇ ਭੈਣਾਂ ਜਿਹੜੇ ਇਕੱਠੇ ਹੋ ਕੇ ਆਉਂਦੇ, ਆਪ ਜੀ ਇਹਨਾਂ ਦੀ ਮਨੋਕਾਮਨਾ ਪੂਰੀਆਂ ਕਰੋ, ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਦਾਤਾ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ। ਲਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਬੋਲੇ ਸੋ ਨਿਹਾਲ, ਅੱਲਾਹੁ ਅਕਬਰ। ਤੁਸੀਂ ਗੁਰੂ ਹੋ ਤੇ ਸਾਡੇ ਕੋਲ ਪਤਾ ਕਰ ਚੱਲਿਆ ਤਾਂ ਹੁਣ ਅੱਗੇ ਕੀ ਬਣੇਗਾ, ਅੱਗੇ ਕਿਹੜਾ ਗੁਰੂ ਹੈ? ਉਹਨਾਂ ਨੇ ਕਿਹਾ ਜਗਤ ਗੁਰੂ ਹੁਸੈਨ ਹੈ, ਐਸਾ ਗੁਰੂ ਨਾ ਕੋ, ਐਸੀ ਕਰਨੀ ਕਰ ਗਿਆ ਜਬ ਪੜੇ ਕਬਰੋ। ਤੇ ਗੁਰੂ ਨਾਨਕ ਦੇ ਗੁਰੂਆਂ ਦਾ ਨਿਸ਼ਾਨ ਹੈ। ਸੁਭਾਨ ਅੱਲਾਹ ਜੀ, ਸਾਡਾ ਗੁਰੂ ਤੇ ਸਾਂਝਾ ਗੁਰੂ। ਸਾਂਝਾ ਗੁਰੂ, ਸਾਂਝਾ ਗੁਰੂ। ਠੀਕ ਮੇਰੀ ਸਮਝ ਲਓ ਜੀ, ਦੂਸਰੇ ਗ੍ਰਾਮ ਦੇ ਬਾਅਦ ਕਮਾਲ ਤੇ ਜਾਓ ਤੇ ਕਿਸ ਤਰ੍ਹਾਂ ਜਾਓ, ਆਰਾਮ ਨਾਲ ਗਿਰੋ, ਆਰਾਮ ਬਾਬਾ ਬੂੜ ਜੀ ਸਾਰਿਆਂ ਨੂੰ ਬਹੁਤ ਮਿੱਠਾ ਪਾਣੀ ਉੱਥੇ ਪਿਆ ਦੂਜਾ ਗਲਾਸ ਤੋਂ ਬਗੈਰ ਹੀ ਪੀ ਲੈਂਦੇ ਨੇ। ਲਓ ਹਾਲੋ ਹਾਲੋ ਜੀ, ਹਾਲੋ। ਮੈਂ ਆਪੇ ਲੈਣੀ ਬਾਈ ਬਾਈ ਕਹਿੰਦੀ ਦੁਨੀਆ ਤੇਰੇ ਕੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ। ਠੀਕ ਹੈ, ਥਾਪੀ ਵੀ ਮਾਰਦੇ ਇੱਕ ਉਹਦੇ ਵਾਂਗੂ। ਆ ਥਾਪੀ ਨਹੀਂ ਕਿਤੇ ਅੱਗੇ ਮਾਰਦਾ ਬੜਾ ਗ੍ਰੇਟ ਬੰਦਾ ਸੀ ਸਿੱਧੂ ਵੀ ਨਾ। ਹਾਂ, और उन्होंने बल्कि कह लो कि अपने रकबे का गन्ना बना ਮੇਰੇ ਹੱਥ ਗੰਨਾ की कहना चाहोगे तुसी? ਮੈਂ ਤੇ ਇਹ ਕਹਿਣਾ ਜੀ, ਬਾਬਾ ਬੂੜ ਸਿੰਘ ਸਾਡਾ ਭਗਤ ਸੀ। हाँ ਤੇ ਆ ਜਿਹੜੀ ਆਪਣੀ ਜ਼ਮੀਨ 'ਚ ਆਪਣੀ ਪੈਲੀ 'ਚ ਆ ਕੇ ਉਹਦੀਆਂ ਵਾਈਬ੍ਰੇਸ਼ਨਸ ਫੀਲ ਹੁੰਦੀਆਂ, ਬੜੀ ਇਮੋਸ਼ਨਲ ਆ ਸਾਡੇ ਲਈ। ਠੀਕ ਹੈ, ਸਾਨੂੰ ਰੋਣਾ, ਮੈਨੂੰ ਰੋਣਾ ਨਹੀਂ ਹੁੰਦਾ, ਪਰ ਅੰਦਰੋਂ ਜੀ ਤਾਂ ਰੋ ਰਿਹਾ। ਸਾਡਾ ਬਜ਼ੁਰਗ ਜਿਹੜਾ ਸੀ ਬੜਾ ਭਗਤ ਸੀ जी जी। ਤੇ ਇਸ ਕਰਕੇ ਫਿਰ ਇਹ ਸਗੋਂ ਜ਼ਿਆਦਾ ਇੰਸਪਾਇਰ ਹੋਏ ਨੇ, ਸਾਨੂੰ ਜ਼ੋਰ ਲਾਇਆ ਕਿ ਪਾਪਾ ਆਪਣਾ ਪਿੰਡ ਦੇਖ ਕੇ ਆਈਏ, ਖੇਤਾਂ 'ਚ ਜਾ ਕੇ ਹਲ ਵਾਹ ਕੇ ਆਈਏ, सही। ਟਰੈਕਟਰਾਂ ਤੇ ਚੜੀਏ। ਇਹ ਸਾਡਾ ਕਲਚਰ ਹੈ जी जी ਪੰਜਾਬੀ ਬੋਲੀਏ, ਮਾਂ ਬੋਲੀ ਨੂੰ ਪਿਆਰ ਕਰੀਏ। ਸਾਨੂੰ ਦੇਖਣੀਆਂ ਚਾਹੀਦੀਆਂ ਜਾ ਕੇ। जी जी। ਤੇ ਬਾਕੀ ਦੇਖੋ ਇੱਥੇ ਆ ਕੇ ਬੜੀ ਸ਼ਾਂਤੀ ਮਿਲੀ, ਤੁਹਾਨੂੰ ਸਾਰਿਆਂ ਨੂੰ ਮਿਲੇ, ਤੁਸੀਂ ਸਾਰੇ ਭੈਣ ਭਰਾ ਹੋ ਤੇ ਇੰਨੀ ਮਿਠਾਸ ਆ। ਮੈਨੂੰ ਤਾਂ ਬਹੁਤ ਵਧੀਆ ਲੱਗਾ, ਪਰ ਥੋੜਾ ਜਿਹਾ ਸੈਡ ਹੋਇਆ ਮੈਂ, ਬਿਕਾਜ਼ ਦਾਦਾ ਜੀ ਨੂੰ ਜਿੱਦਾਂ ਇਹ ਸਾਰੇ ਕਿੰਨੇ ਕਡੂਗੇ ਨੇ, ਕਿਸੇ ਨੇ ਹੱਥ ਨਾ ਪਾਈ, ਨਾ ਬਰਸਾਤਾਂ ਚ ਚੜਦੇ ਨੇ ਤੇ ਨਾ ਔੜਾਂ ਚ ਸੁੱਕਦੇ ਨੇ। ਯਾਰ ਅਸੀਂ ਵੀ ਤੁਹਾਡੀਆਂ ਫੀਲਿੰਗ ਦੇ ਵਿੱਚ ਪਾਰਟਿਸਿਪੇਟ ਆ, ਸਾਡੇ ਕੋਲ ਵੀ ਸ਼ਬਦ ਨਹੀਂ ਹੈ, ਸਾਡਾ ਵੀ ਦਿਲ ਕਰਦਾ ਤੁਸੀਂ ਆਓ, ਅਸੀਂ ਰਹੀਏ ਮਿਲ ਜੁਲ ਕੇ, ਲੇਕਿਨ ਇਹ ਸਰਹੱਦਾਂ ਜਿਹੜੀਆਂ ਖੜੀਆਂ ਹੋ ਗਈਆਂ ਨੇ, ਇਹ ਰੁਕਾਵਟਾਂ ਬਣ ਗਈਆਂ ਨੇ। ਸੇਮ ਫੀਲਿੰਗ ਵੀ ਹੈਵ ਲਾਈਕ ਯੂ। ਇਹ ਜਿਹੜਾ ਰਸਤਾ ਹੈ ਨਾ, ਇਧਰਲੇ ਬੰਨੇ ਬਾਬੇ ਖੇਮ ਸਿੰਘ ਦਾ ਰਕਬਾ ਸੀ, ਇਧਰਲੇ ਬੰਨੇ ਤੁਹਾਡਾ ਰਕਬਾ ਸੀ। ਇਹੜਾ ਖੂਹ ਦੱਸ ਰਹੇ ਨੇ ਨਾ ਬਾਬੇ ਖੇਮ ਸਿੰਘ ਦਾ ਹੀ, ਇੱਥੇ ਬੂਟੇ ਸਨ ਅੰਬਾਂ ਦੇ। ਅੱਛਾ, ਤੁਹਾਡਾ ਜਿਹੜਾ ਸੀ ਉਹ ਇੱਧਰ ਸੀ। ਇਹ ਤੁਹਾਡੇ ਇੱਥੇ ਵੀ ਆਇਓ। ਅੱਛਾ, ਜਿਹੜਾ ਬੂੜੇ ਦਾ ਖੂਹ ਦੱਸਦੇ ਸੀ ਪਾਪਾ ਜੀ, ਉਹ ਇੱਥੇ ਵੱਜਦਾ ਸੀ? ਜੀ ਇੱਥੇ ਸੀ, ਉੱਥੇ ਤੁਹਾਨੂੰ ਲੈ ਕੇ ਜਾ ਰਹੇ ਆ ਸਰ। ਅੱਛਾ ਠੀਕ। ਅਸਲ 'ਚ ਇਸ ਸਾਈਡ ਦੇ ਨਾ ਬਾਬੇ ਖੇਮ ਸਿੰਘ ਦਾ ਰਕਬਾ ਸੀ। ਜੀ ਇੱਧਰ ਸੀ ਤੁਹਾਡਾ ਬਾਬੇ ਬੂੜ ਸਿੰਘ ਦਾ, ਇਸ ਸਾਈਡ ਆ ਜੀ। ਉਹ ਸਾਹਮਣੇ ਪਿੰਡ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸੱਦ ਚੱਕ ਕੇ, ਸਾਦੇ ਚੱਕ ਜੀ ਪਾਪਾ ਜੀ ਦੱਸਦੇ ਰਹੇ, ਸਾਦੇ ਚੱਕ ਤੇ ਕਾਲੇ ਰਾਵਾ ਜੀ। ਉਹ ਸਾਹਮਣੇ ਇੱਧਰ ਕਾਲੇ ਰਾਵਾ ਆ, ਜਿਹੜਾ ਬੰਨ ਜੇ ਇਹਨਾਂ ਦੇ ਪਾਰ ਜਿਹੜੇ ਉਹ ਖੰਭੇ ਨਜ਼ਰ ਆ ਰਹੇ ਨੇ, ਉਹ ਸਾਦੇ ਕਾਲੇ ਰਾਵਾ ਦੇ ਵਿੱਚ। ਤੇ ਗੋਪਾਲਪੁਰ ਪਿੱਛੇ ਰਹਿ ਜਾਂਦਾ। ਗੋਪਾਲਪੁਰ ਪਿੱਛੇ ਤੁਸੀਂ ਤੁਹਾਡੇ ਰਸਤੇ 'ਚ ਆਉਂਦਾ ਹੈ। ਤੇ ਜਿਹੜਾ ਖਾਲਸਾ ਕਾਲ ਸੀ ਕਿਹੜੇ ਸਰ ਖਾਲਸਾ ਸ਼ਹਿਰ ਸਿਆਲਕੋਟ ਦੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਹੀ ਸੀ? ਜੀ ਜੀ। ਉਸ ਟਾਈਮ ਅਸਲ 'ਚ ਹੋਰ ਕਿਤੇ ਸਕੂਲ ਨਹੀਂ ਸੀ ਹੈ, ਇਸ ਟਾਈਮ ਉਹ ਹਾਇਰ ਸੈਕੰਡਰੀ ਸਕੂਲ ਹੈ 12ਵੀਂ ਤੱਕ ਹੈ। जी अस्सलाम वालेकुम जी, सत श्री अकाल। मैं जी अपना
ਤੁਹਾਡਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਨਵੀਂ ਸਟੋਰੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਸਾਡੇ ਮਹਿਮਾਨ ਬਣੇ ਜੀ ਬੈਕ ਟੂ ਬੈਕ ਵਾਸਤੇ ਆਏ ਨੇ ਜੀ। ਹਾਂਜੀ ਆ ਸਾਦੇ ਚੱਕ ਹਾਂਜੀ ਇਹ ਸਰ ਤੁਹਾਡਾ ਏਰੀਆ ਆ ਗਿਆ ਸਰ। ਆ ਸਾਰਾ ਆਪਣਾ ਰਕਬਾ ਇਹ ਜਿਹੜੀ ਜਗ੍ਹਾ ਤੇ ਤੁਸੀਂ ਜਾ ਰਹੇ ਨੇ ਇੱਥੇ ਬਾਬੇ ਬੂਰ ਸਿੰਘ ਸਾਹਿਬ ਹੁਰੀ ਮਰਾਕਬਾ ਕਰਦੇ ਹੁੰਦੇ ਸੀ। ਅੱਛਾ ਉਹ ਆਪਣਾ ਫਾਰਗ ਟਾਈਮ ਜਿਹੜਾ ਨਾ ਵਰਸ਼ਿਪ ਕਰਦੇ ਸਨ, ਇੱਥੇ ਬਹਿੰਦੇ ਸਨ ਉਸ ਜਿਹੜੀ ਏਰੀਆ ਤੁਸੀਂ ਮੈਨੂੰ ਗੱਲ ਕਰ ਰਹੇ ਸੋ ਫੋਨ ਤੇ ਨਾ ਅੱਛਾ, ਲਾਸਟ ਠੀਕ, ਨਾਈਟ ਠੀਕ, ਠੀਕ। ਉਹ ਵਾਲੀ ਚੀਜ਼ ਤੇ ਹਜੇ ਤੱਕ ਯਾਨੀ ਉਸ ਤਰ੍ਹਾਂ ਹੀ ਸੇਮ ਏਰੀਆ ਰੱਖਿਆ। ਥੱਲੇ ਦੇਖਿਓ ਥੱਲੇ ਵੇਖਿਓ ਥੱਲੇ ਕੀ ਬਾਤ ਤੇ ਹੈ ਸੇਵਾਦਾਰ ਸਾਹਿਬ ਜਿਹੜੀ ਇਹਦੀ ਸੇਵਾ ਕਰਦੇ ਨੇ ਇਹਨੂੰ ਸੰਭਾਲ ਕੇ ਰੱਖਿਆ ਉਹਨਾਂ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਛਾ। ਤੁਹਾਡੇ ਬਾਬੇ ਹੋਰਾਂ ਇੱਥੇ ਖਾਲੀ ਕੀਤਾ। ਇਦਾਂ ਹੀ ਉਹ ਜੇ ਇਦਾਂ ਹੀ ਉਹ ਤੂੰ ਪਾਕਿਸਤਾਨ ਬਣਨ ਤੋਂ ਪਾਰਟੀਸ਼ਨ ਤੋਂ ਪਹਿਲਾਂ ਦਾ ਹੀ ਇਸ ਤਰ੍ਹਾਂ ਹੀ ਤੇ ਬਾਅਦ ਚੋਂ ਵੀ ਉਸ ਤਰ੍ਹਾਂ ਹੀ ਰੱਖਿਆ ਉਹਨਾਂ। ਇਹਦੀ ਬਕਾਇਦਾ ਸੇਵਾ ਇਹ ਸਾਰਾ ਰਕਬਾ ਤੁਹਾਡੇ ਬਜ਼ੁਰਗਾਂ ਦਾ ਸੀ। ਜਿੰਨੀ ਵੀ ਜ਼ਮੀਨ ਹੈ ਨਾ ਇਹ ਸਾਰੀ ਬਾਬੇ ਬੂਰ ਸਿੰਘ ਦੀ ਸੀ, ਤੁਹਾਡੇ ਗ੍ਰੇਟ ਗ੍ਰੈਂਡਫਾਦਰ ਦੀ। ਹਾਂ ਔਰ ਤੁਹਾਡੇ ਦਾਦਾ ਜੀ ਰਾਮਜਾਰ ਸਿੰਘ ਜੀ ਹਾਂ ਹਾਂ ਉਹਨਾਂ ਦਾ ਰਕਬਾ ਇੱਥੇ ਉਹ ਵਾਈ ਬੀਜੀ ਕਰਦੇ ਸਨ, ਖੇਤ ਖਲਿਆਣ ਹੈ। ਅੱਛਾ ਜੀ, ਹਾਂ ਕਿੱਥੇ ਤੱਕ ਜਾਂਦੇ ਕੁੱਟੀਆਂ ਤੱਕ? ਹਾਂ ਉੱਥੋਂ ਤੱਕ ਸਾਰਾ ਉਧਰੋਂ ਉੱਥੋਂ ਤੱਕ 28 ਏਕੜ ਸੀ। ਠੀਕ ਠਾਕ ਰਕਬਾ ਸੀ। ਹਾਂ ਪਤਾ ਆਈਡੀਆ ਹੈ ਵੇ 28 ਏਕੜ। ਹਾਂਜੀ ਅੱਛਾ ਜ਼ਬਰਦਸਤ। ਪੰਜਾਬੀ ਪੂਰੀ ਆਂਦੀ ਹੈ ਨਾ? ਪੰਜਾਬੀ ਤਾਂ ਪੂਰੀ ਆਉਂਦੀ ਬੋਲਦੇ ਆ ਕਰੇ। ਬੜੇ ਮਿੱਠੇ ਲੋਕ ਸੀ ਜੀ। ਦੇਖ ਲਓ ਕਿਸੇ ਦਾ ਕੋਈ ਲੈਣੀ ਨਹੀਂ ਦੇਣੀ ਨਹੀਂ, ਬਸ ਹਰ ਇੱਕ ਦਾ ਭਲਾ ਹੀ ਮੰਗਣਾ। ਭਾਸ਼ਪੀਰ ਇਸ ਏਰੀਆ ਦੇ ਵਿੱਚ ਆ ਕੇ ਉਹ ਯਾ ਤੇ ਮਿੱਠੇ ਫਿਰ ਆਪਣੇ ਮੱਥੇ ਤੇ ਲੱਗੀ ਹੈ। ਇੱਥੇ ਸਰ ਜਿਹੜਾ ਨਾ ਉਹ ਅਰਦਾਸ ਕਰਦੇ ਹੁੰਦੇ ਸਨ। ਅੱਛਾ ਜੀ। ਤੇ ਉਸ ਤਰ੍ਹਾਂ ਹੀ ਇਹਨਾਂ ਪ੍ਰੀਜ਼ਰਵ ਰੱਖਿਆ। ਅੱਛਾ। ਤੇ ਇਹ ਸਰ ਸੇਵਾਦਾਰ ਨੇ ਇਹ ਸੇਵਾ ਕਰ ਰਹੇ ਨੇ। ਇਹਨਾਂ ਆਪਣੇ ਕੋਲ ਜਿਹੜਾ ਇਹ ਸਾਰਾ ਕੁਝ ਇਹਨਾਂ ਹੀ ਬਣਾਇਆ, ਇਹਨਾਂ ਹੀ ਸੰਭਾਲ ਕੇ ਰੱਖਿਆ। ਇਹ ਆਖਦੇ ਨੇ ਇਤਿਹਾਸਕ ਮਕਾਮ ਹੈ ਤੇ ਇਹਨੂੰ ਜਿਹੜਾ ਨਾ ਅਸਾਂ ਮਹਿਫੂਜ਼ ਰੱਖਣਾ ਹੈ। ਇੱਥੇ ਦੇਖੋ ਕੁਛ ਨਾ ਕੁਛ ਬਣ ਸਕਦਾ ਜੀ ਬਣ ਸਕਦਾ। ਜੇ ਇੱਥੇ ਜਿੱਦਾਂ ਇਦਾਂ ਦਾ ਕੋਈ ਧਰਮਸ਼ਾਲਾ ਬਣੇ ਹਾਂਜੀ, ਜੀ। ਵੀ ਜੇ ਕੋਈ ਆਉਂਦਾ ਜਾਂਦਾ ਰਾਹਗੀਰ ਹਾਂਜੀ ਕੋਈ ਇੱਥੇ ਰੁਕੇ ਉਹਨੂੰ ਸਾਰੀਆਂ ਸਹੂਲਤਾਂ ਮਿਲਣ, ਹਾਂਜੀ ਬਾਥਰੂਮ ਹੋਏ ਜੀ ਹਾਂਜੀ ਜੀ। ਸਿਲਸਿਲਾ ਸਾਰਾ ਹੋਏ ਹੈ ਨਾ। ਤੇ ਇਦਾਂ ਦਾ ਕੋਈ ਜੁਗਾੜ ਦੇਖੋ ਜੀ ਵੇਖਨੇ ਆ ਸਰ, ਵੇਖਨੇ ਆ ਤੁਹਾਡੇ ਮੈਨੂੰ ਦੱਸਿਓ ਜਿੱਦਾਂ ਦੀ ਤੁਸੀਂ ਸੇਵਾ ਤੁਹਾਡੇ ਨਾਲ ਦੱਸੋ। ਕੋਲੈਬੋਰੇਸ਼ਨ ਕਰਕੇ ਨਾ ਤੇ ਅਸੀਂ ਇਹਦੇ ਉੱਤੇ ਕੋਈ ਬਕਾਇਦਾ ਸਾਈਡ ਪਲਾਨ ਡਿਸਕਸ ਕਰਾਂਗੇ। ਠੀਕ ਹੈ। ਉਸ ਤੋਂ ਬਾਅਦ ਫਿਰ ਇਹਨੂੰ ਇੱਥੇ ਬਣਾਉਂਦੇ ਆ ਕੁਝ। ਇਹ 10 ਮਰਲੇ ਜਗ੍ਹਾ ਹੈ ਜਿਹੜੀ ਮੁਖਤਸ ਕੀਤੀ ਉਹਨਾਂ ਨੇ ਸਿਰਫ ਅਰਦਾਸ ਵਾਸਤੇ। ਅੱਛਾ ਜੀ। ਇਹਦਾ ਕੋਈ ਜ਼ਮੀਨ ਨਾਲ ਤਲਕ ਵਾਸਤਾ ਨਹੀਂ। ਇਹ 30 ਕਿੱਲੇ ਦੇ ਵਿੱਚੋਂ ਇਹ 10 ਮਰਲੇ ਇਹ ਰੱਬ ਦੀ ਜਗ੍ਹਾ ਜੀ। ਆ ਰੱਬ ਦੀ ਜਗ੍ਹਾ। ਇਹ ਅੱਲਾਹ ਦੀ ਜਗ੍ਹਾ, ਇਹ ਸਾਰੀ ਅੱਲਾਹ ਦੀ ਜਗ੍ਹਾ। ਸਾਰੀ ਅੱਲਾਹ ਹਾਂ, ਵਾਹ। ਬਿਲਕੁਲ ਬਿਲਕੁਲ ਸਰ ਇਹ ਅਸਲ 'ਚ ਤੁਹਾਡੀ ਨਾ ਅੱਗੋਂ ਜਿਹੜੇ ਬੰਦੇ ਨੂੰ ਅਲਾਟ ਹੋਈ ਸੀ ਨਾ ਉਹਦਾ ਨਾਮ ਸੀ ਸ਼ਾਹ। ਸਭ ਤੋਂ ਠੀਕ। ਅੱਛਾ ਲਫਟਨ ਸ਼ਾਹ ਸੀ। ਉਹਨੇ ਜਿਹੜਾ ਨਾ ਬੜੀ ਇਹਦੀ ਸੇਵਾ ਕੀਤੀ, ਬੜਾ ਸੰਭਾਲ ਕੇ ਰੱਖਿਆ। ਇਹ ਫਿਰ ਉਸ ਤੋਂ ਬਾਅਦ ਅੱਗੋਂ ਸੇਲ ਹੋਈ ਤੇ ਉਹਨੇ ਇਹ ਰਕਬਾ ਸੇਲ ਨਹੀਂ ਕੀਤਾ 10 ਮਰਲੇ, ਅੱਛਾ। ਬਕਾਇਆ ਉਹਨੇ ਸੇਲ ਕਰ ਦਿੱਤੀ ਹੈ 10 ਮਰਲੇ। ਉਹਨੇ ਆਖਿਆ ਕਿ ਇਹ ਜਿਹੜਾ ਨਾ ਇੱਥੇ ਤੁਸੀਂ ਅਰਦਾਸ ਕਰ ਸਕਦੇ ਹੋ, ਇਸ ਤਰ੍ਹਾਂ ਹੀ ਇਹ ਸੇਵ ਰਹੇਗਾ। ਇੱਥੇ ਸਰ ਜਿਹੜਾ ਵੀ ਉਹਨੂੰ ਛੇੜਛਾੜ ਕੀਤਾ ਨਾ ਉਹਦੇ ਨਾਲ ਬੜੀ ਜਿਹੜਾ ਨਾ ਬੜਾ ਮਸਲਾ ਹੋਇਆ ਉਹਦੇ ਨਾਲ ਬੜੀ ਕ੍ਰਿਟਿਟੀ ਹੋਈ ਜਿਹਨੇ ਵੀ ਬਲਕਿ ਬਾਈ ਖਾਦਮ ਨੂੰ ਵੀ ਪਤਾ ਹੈ ਕਿ 2 ਡੈਥ ਹੋਈਆਂ ਨੇ ਉਹਨਾਂ ਬੰਦਿਆਂ, ਯਾਨੀ ਇਹਨੂੰ ਇਹਦਾ ਜਿਹੜਾ ਸੀ ਛੇੜਛਾੜ ਕੀਤੀ। ਨਾ ਮਲਬਾ ਇਹਦਾ ਸੀ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। 2 ਬੰਦੇ ਮਰ ਗਏ, ਇੱਕ ਬੰਦਾ ਟਰੈਕਟਰ ਜਿਹੜਾ ਉਹਦੇ ਥੱਲੇ ਆ ਗਿਆ ਤੇ ਬੜਾ ਯਾਨੀ ਇੱਥੇ ਇਤਿਹਾਸਕ ਮਕਾਮ ਹੈ। ਵਾਹਿਗੁਰੂ ਵਾਹਿਗੁਰੂ ਸੱਚੇ ਇਹ ਹਜ਼ਰਤ ਅਲੀ ਦੇ ਪੁੱਤਰ ਦਾ ਨਿਸ਼ਾਨ ਹੈ। ਅੱਛਾ ਠੀਕ ਹੈ। ਇਹ ਦੇਖੋ ਬਾਬੇ ਆਪਣੇ ਸਾਰੇ ਤਕਬੀਰਾਂ ਫਕੀਰਾਂ ਨਾਲ ਜੀ ਬਿਸਮਿਲ੍ਲਾ। ਬਸ ਪੰਗਾ ਨਾ ਹੀ ਲਈਏ। ਉਹਨਾਂ ਨੂੰ ਉਹਨਾਂ ਦੀ ਸਥਾਨ ਹੈ, ਉਹਨਾਂ ਨੂੰ ਮੰਨੀਏ, ਉਹਨਾਂ ਦੀ ਇੱਜ਼ਤ ਕਰੀਏ ਤੇ ਨਾਲੇ ਜੋ ਉਹਨਾਂ ਦੇ ਦਿਮਾਗ 'ਚ ਸੀ ਨਾ ਉਹੀ ਅੱਗੇ ਚੱਲੇ ਕੰਮ। ਅਸੀਂ ਕਰਤਾਰਪੁਰ ਜਾਂਦੇ ਹਾਂ, ਮੈਂ 4-5 ਵਾਰੀ ਆਪੀ ਗਿਆ। ਤੁਸੀਂ ਇੱਥੇ ਜਿਹੜੇ ਸੇਵਾ ਕਰਦੇ ਨਾ ਭਾਈ ਸਾਹਿਬ, ਤੁਸੀਂ ਮੇਰੇ ਤੋਂ ਕੁਝ ਸੇਵਾ ਹੁਣ ਲੈ ਲਓ। ਤੁਹਾਡੇ ਸਾਹਮਣੇ ਆ ਰਹੇ ਨੇ। ਆ ਲਓ ਤੁਸੀਂ ਹੁਣ ਭਾਈ ਸ਼ਬੀਰ ਜੀ ਇੱਧਰ ਆਓ। ਵੀਰ ਉਧਰ ਆਓ। ਆ ਲਓ ਦੇਖੋ 10,000 ਰੁਪਏ ਹੁਣ ਲਓ ਤੇ ਫਿਰ ਜਦੋਂ ਤੁਸੀਂ ਭਾਜੀ ਜਦੋਂ ਜੋ ਵੀ ਜੀ ਸਰ ਕਰੋਗੇ ਸਾਈਡ ਪਲਾਨ ਬਣਾ ਕੇ ਲਓ, ਤੁਸੀਂ ਦੋ ਐ ਲਓ ਜੀ। ਲੰਗਰ ਵਾਲਾ ਪੈਦਰ ਭਾਗਦਾ। ਇਹਨਾਂ ਵਾਸਤੇ ਦੁਆ ਅਰਦਾਸ ਕਰਨੀ ਹੈ ਕਿ ਗੁਰੂ ਜਿਹੜਾ ਨਾ ਮਿਹਰ ਕਰੇ ਇਹਨਾਂ ਦੇ ਉੱਤੇ, ਇਸ ਪਿੰਡ ਦੇ ਵਿੱਚ ਆਂਦੇ ਰਹਿਣ ਤੇ ਭਾਗ ਲੱਗੇ ਰਹਿਣ ਇਹਨਾਂ ਨੂੰ। ਇਨਸ਼ਾਅੱਲਾ ਇਹ ਜਗ੍ਹਾ ਤੇ ਆਪਾਂ ਅੱਗੇ ਵੀ ਤੁਸੀਂ ਜੋ ਕਰੋਗੇ ਨਾ, ਜਿੱਦਾਂ ਤੁਸੀਂ ਹੁਕਮ ਕਰੋਗੇ ਅਸੀਂ ਮੈਂ ਤੁਹਾਡੇ ਨਾਲ ਆਪਾਂ ਨਾਲ ਮਿਲ ਕੇ ਜੋ ਕਹੋਗੇ। ਜੁੱਤੀ ਉਤਾਰ ਸਰ ਅਰਦਾਸ ਕਰੋ, ਗੁਰਬਾਣੀ ਦਾ ਪਾਠ ਕਰੋ। ਚਲੋ ਆ ਜਾਓ ਕਰਦੇ। ਅੱਛਾ ਜੀ ਚਲੋ ਮੈਂ ਅਰਦਾਸ ਕਰਦਾ। ਹਾਂਜੀ ਤੇ ਸਾਰੇ ਆਪਾਂ ਜੀ ਅੱਗੇ ਜਾ ਯਾਰ। ਅਰਦਾਸ ਕਰੋ ਆਪਣੀ। ਇੱਕ ਓੰਕਾਰ ਸਤਿਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। हे ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਕੀਤੀ, ਆਪ ਜੀ ਦੇ ਪੁੱਤਰ ਨੂੰ ਇਹ ਮੌਕਾ ਦਿੱਤਾ ਇਸ ਜਗ੍ਹਾ ਦੀ ਧੂੜ ਚੱਖਣ ਦਾ। ਆਪ ਜੀ ਦੀ ਅਪਾਰ ਕਿਰਪਾ ਹੋਈ, ਆਪ ਜੀ ਦਾ ਸ਼ੁਕਰਾਨਾ ਹੈ। ਇਹ ਸਾਰੇ ਆਪਣੇ ਵੀਰ ਭੈਣ ਇੱਥੇ ਭੈਣਾਂ ਜਿਹੜੇ ਇਕੱਠੇ ਹੋ ਕੇ ਆਉਂਦੇ, ਆਪ ਜੀ ਇਹਨਾਂ ਦੀ ਮਨੋਕਾਮਨਾ ਪੂਰੀਆਂ ਕਰੋ, ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਦਾਤਾ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ। ਲਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਬੋਲੇ ਸੋ ਨਿਹਾਲ, ਅੱਲਾਹੁ ਅਕਬਰ। ਸੁਭਾਨ ਪਿਕਚਰ ਤੁਸੀਂ ਉਹਦੇ ਨਾਲ ਕੋਈ ਸਰ ਇਹ ਤੁਹਾਡੀ ਪਿਕਚਰ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਤੇ ਆ ਜਾਏ, ਤੁਹਾਡੀ ਪੂਰੇ ਪਰਿਵਾਰ ਦੀ, ਪੂਰੇ ਪਰਿਵਾਰ। ਲੈ ਲਓ, ਆਜੋ ਇੱਧਰ। ਇਹਦੇ ਹੱਥ ਰੱਖੋ। ਤੁਸੀਂ ਸੈਂਟਰ 'ਚ ਹੋ ਜਾਓ, ਪਿੱਛੇ 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 ਇਹਨਾਂ ਨੂੰ, ਪਿੱਛੇ ਤੁਸੀਂ ਪੂਰਾ ਪਰਿਵਾਰ। ਕਿ ਤੁਸੀਂ ਗੁਰੂ ਹੋ ਤੇ ਸਾਡੇ ਕੋਲ ਪਰਦਾ ਕਰ ਚੱਲੇ ਹੋ, ਤਾਂ ਹੁਣ ਅੱਗੇ ਕੀ ਬਣੇਗਾ, ਅੱਗੇ ਕਿਹੜਾ ਗੁਰੂ ਹੈ। ਉਹਨਾਂ ਨੇ ਕਿਹਾ ਜਗਤ ਗੁਰੂ ਹੁਸੈਨ ਹੈ, ਐਸਾ ਗੁਰੂ ਨਾ ਕੋ, ਐਸੀ ਕਰਨੀ ਕਰ ਗਿਆ ਜਬ ਪੜੇ ਤਾਂ ਕਰੋ। ਤੇ ਗੁਰੂ ਨਾਨਕ ਦੇ ਗੁਰੂਆਂ ਦਾ ਨਿਸ਼ਾਨ ਹੈ। ਸੁਭਾਨ ਅੱਲਾਹ ਜੀ, ਸਾਡਾ ਗੁਰੂ ਤੇ ਸਾਂਝਾ ਗੁਰੂ। ਸਾਂਝਾ ਗੁਰੂ ਹੈ, ਸਾਂਝਾ ਗੁਰੂ ਹੈ। ਵਾਹਿਗੁਰੂ ਠੀਕ ਹੈ ਪਾਸ਼ਾ ਦਾਤਾ ਸਰਬੱਤ ਦਾ ਭਲਾ ਕਿ ਸਾਰੇ ਵੀਰਾਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ। ਹੁਣ ਪਾਣੀ ਨਲਕੇ ਦਾ ਪੀਣਾ। ਅੱਛਾ ਚਲੋ ਆਜੋ। ਆ ਲੈ ਜਾਓ। ਇਹ ਸਾਡੇ ਪਿੰਡ ਦਾ ਪਾਣੀ ਹੈ। ਦੂਸਰੇ ਗੱਲ ਦੇ ਬਾਅਦ ਕਵਾਲ ਤੇ ਜਾਓ ਤੇ ਕਿਸਰਾ ਜਾਓ। ਰਾਮ ਨਾਲ ਜੁੜੋ ਰਾਮ। ਬਾਬਾ ਬੂੜ ਜੀ ਸਾਰਿਆਂ ਨੂੰ ਉਹਦੀ ਜਗੜਾ ਖਲਿਆ ਕੇ ਆ ਬਹੁਤ ਮਿੱਠਾ ਪਾਣੀ ਹੈ। ਉੱਥੇ ਪਿਆ ਜੋ ਜਾ ਗਲਾਸ ਤੋਂ ਬਗੈਰ ਹੀ ਪੀ ਲੈਂਦੇ ਨੇ। ਲਓ ਹਾਲੋ ਹਾਲੋ ਜੀ ਹਾਲੋ। ਮੈਂ ਆਪੇ ਲੈਣੀ ਇਹ ਨਲਕਾ ਵੀ ਅਸਲ 'ਚ ਤੁਹਾਡੇ ਦਾਦੇ ਹੋਰਾਂ ਦਾ ਹੀ ਲਾਇਆ ਹੋਇਆ। ਅੱਛਾ ਉਦੋਂ ਦਾ ਉਦੋਂ ਦਾ ਹੀ ਨਲਕਾ, ਇਹਨਾਂ ਸਿਰਫ ਇਹਦੀ ਸੇਵਾ ਕਰਕੇ ਸੰਭਾਲਿਆ ਇਹਨੂੰ। ਚਲੋ ਜੀ, ਇਸ ਜਗ੍ਹਾ ਕਰਕੇ ਸਾਡੇ ਪਿਓ ਦਾ ਜਨਮ ਹੋਇਆ। ਹਾਂਜੀ, ਤੇ ਅਸੀਂ ਵੀ ਇੱਥੇ ਤੁਰੇ ਫਿਰਦੇ। ਦੀਦੀ ਇਹ ਉਹਨਾਂ ਦੇ ਹੱਥਾਂ ਦਾ ਲਾਇਆ ਹੋਇਆ ਨਲਕਾ ਹੈ। ਆ ਜਾ ਗੁਰੰਗਰ, ਆਜੋ ਪੁੱਤ। ਤਸਵੀਰ ਨਹੀਂ ਤੇ ਤਸਵੀਰ ਲੈ ਵੀਡੀਓ ਨਾ ਆ ਜਾ, ਆ ਜਾ। ਹਾਂ ਪਾਣੀ ਨਿਕਲਦਾ। ਇਹ ਬਾਬੇ ਬੂੜੇ ਦਾ ਪਹਿਰਾ। ਹਾਂਜੀ, ਉਹਨਾਂ ਦਾ ਪੈੜਾ। ਇੱਧਰ ਦੇਖਿਓ ਦਾ ਇੱਕ ਤਸਵੀਰ। ਪੜਦਾਦਾ ਜੀ ਲੱਗੇ ਨਾ ਬੇਟੇ ਦੇ। ਹਾਂਜੀ, ਪੜਦਾਦਾ ਜੀ, ਗ੍ਰੇਟ ਗ੍ਰੈਂਡਫਾਦਰ। ਚਲੋ ਉਹਨੂੰ ਵੀ ਅੱਗੇ ਰੱਖੋ। ਪੜਦਾਦਾ ਜੀ ਸਨਲਕਾ ਐਂਡ ਪੜਦਾਦਾ ਕਰ ਲੈ ਉਹਨਾਂ ਲਾਇਆ ਸੀ ਇਹ ਪੀ ਨਲਕਾ। ਬੁੱਕ ਭਰ ਕੇ ਪਾਣੀ। ਪੰਜਾਬੀ ਬੋਲ। ਵਾਹ ਵਾਹ। ਹੋਰ ਪੀ ਧੋਲਾ ਮੂੰਹ। ਬਹੁਤਾ ਨਾ ਪੀ ਲਈ ਯਾਰ। ਹਾਲੇ ਗੇਲਾ ਇੱਥੇ ਫੋਟੋ ਬਣਾ ਕੇ ਇਨਸ਼ਾਅੱਲਾ ਫੋਟੋ ਬਣਾਓ ਯਾਰ। ਬਣ ਰਹੀ ਬਣ ਰਹੀ। ਇਹ ਦੇਖੋ ਬਾਪੂ ਨੂੰ ਕਿੰਨੀ ਖੁਸ਼ੀ ਹੋਈ ਹੋਈ ਹੈ ਕਿ ਪੋਤਾ ਆਇਆ। ਜੀ ਸਾਰਾ ਏਰੀਆ ਸਾਰਾ ਉਹਨਾਂ ਹੀ ਛੱਡਿਆ ਸੀ ਉਸ ਟਾਈਮ ਨਾ, ਤੇ ਉਸ ਤਰ੍ਹਾਂ ਹੀ ਹੈ ਬਿਲਕੁਲ। ਬਹੁਤ ਸਵਾਦ ਪਾਣੀ ਹੈ, ਮਿੱਠਾ ਹੈ। ਮਿੱਠਾ ਪਾਣੀ। ਛੋਟੇ ਸਰਦਾਰ ਸਾਹਿਬ ਜੀ, ਗੁਰੰਗਤ ਸਾਹਿਬ, ਬਾਬੇ ਬੂੜ ਸਿੰਘ ਦਾ ਪੜਪੋਤਾ, ਬਾਬੇ ਰਾਮਦਿਆਲ ਸਿੰਘ ਜੀ ਦਾ ਪੋਤਾ, ਤੇ ਆਪਣਾ ਸਰਦਾਰ ਬ੍ਰਹਮਜੋਤ ਸਿੰਘ ਜੀ ਦੇ ਸਾਹਿਬਜ਼ਾਦੇ। ਓਕੇ ਜੀ, ਆਹ ਸਮਝ ਗੱਲ ਸੁਣ। ਮੈਂ ਤਾਂ ਰਹਿਣਾ ਆਪਣੇ ਪਿੰਡ ਇਹਨਾਂ ਨੂੰ ਰੱਖਣ ਨੂੰ ਸਾਰੇ ਬੜੇ ਤਿਆਰ ਆ। ਚਲੋ ਇਹ ਤੁਹਾਨੂੰ ਸੁਣਾਉਂਦਾ ਕੋਈ ਗਾਣਾ। ਇਹ ਬਿਲਕੁਲ ਸਿੱਧੂ ਮੂਸੇ ਦੀ ਕਾਪੀ ਲੱਗਦਾ ਹੈ। ਗਾਣਾ ਸੁਣਾ ਯਾਰ, ਗਾਣਾ ਸੁਣਾ। ਦੋ ਬੋਲ ਸੁਣਾ ਦੇ। ਉਹ ਸੁਣਾ ਦੇ ਯਾਰ, ਸੁਣਾ ਦੇ। ਕਿਉਂ ਸੰਗਣਾ ਕਿਉਂ ਹੈ ਯਾਰ?
ਸੁਣਾ ਦੇ ਯਾਰ, ਪੰਜਾਬੀ ਹੈ ਯਾਰ ਆਪਾਂ, ਸੁਣਾ ਦੇ। ਇਹ ਸਾਰੇ ਫੈਨ ਨਹੀਂ ਸਿੱਧੂ ਮੂਸੇ ਦੇ, ਸੁਣਾ ਯਾਰ। ਸਾਰੇ ਫੈਨ ਆ, ਸੁਣਾ ਦੇ। ਕਿਹੜਾ ਕਹਣਾ? ਕੋਈ ਸੁਣਾ, ਕੋਈ ਸੁਣਾ ਦੇ। 295 ਵਾਲਾ 295 ਵਾਲਾ ਜੀ ਕਰਨਾ ਆ ਗਿਆ। 295 ਸੁਣਾ। ਸਰਦਾਰ ਜੀ ਪੰਜਾਬ ਦਾ ਸਵਾਲ ਕੀ ਬਾਤ ਹੈ। ਲਓ ਜੀ, ਆਪਣੇ ਦੰਦ ਵੀ ਬਚਾ ਲੈਣਾ। ਨਹੀਂ ਆ ਬੜਾ ਭੋਲਾ ਜੇ ਉਹ ਪੋਨਾ ਕਰਨਾ। ਕਹਿੰਦੇ ਧੋ ਕੇ ਲੈ ਲਈਏ। ਨਹੀਂ ਠੀਕ ਹੈ, ਕੋਈ ਨਹੀਂ। ਕਪੜਾ ਨਾਲ ਸਾਫ਼ ਕਰ ਲੈਣਾ। ਵਾਹ ਯਾਰ, ਇਦਾਂ ਕਰਕੇ ਇਦਾਂ ਹੋ ਚੂਸ ਹੋਈਦਾ। ਪਰ ਠੀਕ ਹੈ, ਫਾਰਮੈਟ ਪੂਰੀ ਕਰ ਲੈਣਾ, ਵੀਡੀਓ ਬਣ ਜੇ। ਓਏ ਕੰਨ ਕਰ ਗੱਲ ਸੁਣ ਮੱਖਣਾ। ਇਦਾਂ ਕਰਕੇ ਸੁਣਾ ਲਓ। ਸੁਣਾ ਦੇ ਯਾਰ। ਬਾਈ ਬਾਈ ਕਹਿੰਦੀ ਦੁਨੀਆ ਤੇਰੇ ਕੀਆਂ ਸਣਾ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ। ਠੀਕ ਹੈ। ਉਹ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ। ਹਾਂ ਠੀਕ ਹੈ। ਚਲੋ ਜੀ, ਇਹ ਸਿੱਧੂ ਮੂਸੇਵਾਲੇ ਦਾ ਉਹਨੂੰ ਟ੍ਰਿਬਿਊਟ ਇਹਨੇ ਪੇਸ਼ ਕੀਤਾ ਹੈ ਨਾ। ਚਲੋ ਥਾਪੀ ਵੀ ਮਾਰਦੇ ਇੱਕ ਉਹਦੇ ਵਾਂਗੂ। ਆ ਥਾਪੀ ਅੱਗੇ ਮਾਰਦਾ ਉਹਨੇ। ਬੜਾ ਗ੍ਰੇਟ ਬੰਦਾ ਸੀ ਸਿੱਧੂ ਵੀ ਨਾ। ਹਾਂ, ਭਗਤ ਬੰਦਾ ਸੀ ਜੀ। ਦੇਖੋ ਕਿਸੇ ਨਾਲ ਕੋਈ ਲੈਣੀ ਦੇਣੀ ਨਹੀਂ, ਪਹਿਲਾਂ ਹੀ ਉਹਨੇ ਆਪਣੇ ਬਹੁਤ ਹੋਣ ਤੋਂ ਪਹਿਲਾਂ ਹੀ ਸਾਰਾ ਇੱਕ ਕਿਸਮ ਦਾ ਬਿਲਕੁਲ ਛੋਟੀ ਏਜ ਉਹਨੇ ਇੰਨਾ ਕੁ ਨਾਂ ਬਣਾ ਲਿਆ ਸੀ ਆਪਣਾ, ਲੋਕ ਉਹਨੂੰ ਪੰਜਾਬ ਦੇ ਇੰਨਾ ਕੁ ਪਿਆਰ ਕਰਨ ਲੱਗ ਪਏ ਸਨ ਕਿ ਸੋਚ ਤੋਂ ਜ਼ਿਆਦਾ। ਅੱਛਾ ਸਰ, ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਜੇ ਸਾਨੂੰ ਮਾਸ਼ਾਅੱਲਾ ਆਪਣਾ? ਦੇਖੋ ਸਾਡਾ, ਹਾਂਜੀ ਮੇਰਾ ਪੈਗਾਮ ਤਾਂ ਜੀ ਇਹੀ ਹੈ ਕਿ ਸਾਰੇ ਆਪਾਂ ਪੰਜਾਬ ਦੇ ਇਧਰਲੇ ਲਹਿੰਦੇ ਚੜ੍ਹਦੇ ਪੰਜਾਬ ਦੇ ਇੱਕ ਦੂਜੇ ਨੂੰ ਮਿਲੀਏ, ਗਿਲੀਏ, ਇੱਕ ਦੂਜੇ ਨਾਲ ਪਿਆਰ ਸਾਂਝਾ ਕਰੀਏ, ਸਾਂਝਾ ਪਾਈਏ। ਹਾਂਜੀ ਅਲਹਮਦੁਲਿਲਾ। ਕਿਉਂ ਪਿਆਰ ਜਿਹੜਾ ਨਾ, ਪਿਆਰ ਵਿੱਚ ਹੀ ਰੱਬ ਹੈ। ਰੱਬ ਵਸਦਾ ਪਿਆਰ 'ਚ ਜੀ। ਤੇ ਪਿਆਰ ਵੰਡੀਏ ਤੇ ਪੰਜਾਬੀ ਬੋਲੀ ਨੂੰ ਨਾ ਭੁੱਲੀਏ ਜੀ। ਆਪਣੇ ਮਰੀਮ ਨਵਾਜ਼ ਜੇ ਕਿਤੇ ਸੁਣਨ ਤੇ ਉਹਨਾਂ ਨੂੰ ਬੜੀ ਦਿਲੋਂ ਖੁਆਰਿਸ਼, ਮੇਰੀ ਸਿਫਾਰਿਸ਼ ਹੈ ਜਾਂ ਰਿਕੁਐਸਟ ਹੈ ਜਾਂ ਗੁਜ਼ਾਰਿਸ਼ ਹੈ ਕਿ ਉਹ ਪੰਜਾਬੀ ਜਿਹੜੀ ਬੋਲੀ ਹੈ ਨਾ, ਜੀ ਘੱਟ ਤੋਂ ਘੱਟ ਸਕੂਲਾਂ 'ਚ ਆਪਸ਼ਨ ਤਾਂ ਹੋਵੇ। ਦੇਖੋ ਇੱਥੇ ਸਕੂਲਾਂ 'ਚ ਆਪਸ਼ਨ ਹੀ ਨਹੀਂ ਹੈ। ਕਿੰਨੀ ਮਾੜੀ ਗੱਲ ਹੈ। ਸਾਡਾ ਪੰਜਾਬ ਹੈ, 12 ਕਰੋੜ ਦੀ ਸਾਡੀ ਆਬਾਦੀ ਹੈ, ਅਸੀਂ ਪੰਜਾਬੀ ਬੋਲ ਵੀ ਨਹੀਂ ਸਕਦੇ। ਜੀ ਜੀ ਹਾਂਜੀ। ਸਕੂਲਾਂ 'ਚ ਤੁਹਾਨੂੰ ਪਤਾ ਹੀ ਹੈ, ਹਾਂਜੀ ਜੀ। ਤੁਸੀਂ ਸਕੂਲਾਂ 'ਚ ਬੋਲ ਵੀ ਨਹੀਂ ਸਕਦੇ। ਹਾਂਜੀ ਕਿੰਨੀ ਮਾੜੀ ਗੱਲ। ਬਿਲਕੁਲ। ਤੇ ਬੱਚਿਆਂ 'ਚ ਤੇ ਫਿਰ ਅਹਿਸਾਸੇ ਕਮਤਰੀ ਤੇ ਆਉਣੀ ਆਉਣੀ। ਜੀ ਜੀ। ਤੇ ਜੇ ਉਹੀ ਬੱਚੇ ਆਪਣੇ ਡਟ ਕੇ ਪੰਜਾਬੀ ਬੋਲਣ, ਪੰਜਾਬੀ ਨਾਲ ਪਿਆਰ ਕਰਨ, ਬਿਲਕੁਲ। ਇਹ ਸਾਡੀ ਮਾਤਰ ਭਾਸ਼ਾ, ਸਾਡੀ ਮਦਰ ਟੰਗ। ਜੀ ਜੀ। ਦੇਖੋ ਨਾ, ਹੁਣ ਬਾਬਾ ਫਰੀਦ ਹੋਏ, ਬੁੱਲੇ ਸ਼ਾਹ ਹੋਏ, ਬਿਲਕੁਲ। ਜਿੰਨੇ ਪਾਕਿਸਤਾਨ ਨੇ ਪੰਜਾਬੀ ਨੂੰ ਕੰਟਰੀਬਿਊਸ਼ਨ ਦਿੱਤੀ ਹੈ ਹਿਸਟੋਰੀਕਲੀ, ਜੀ ਜੀ। ਇਹ ਬੜੀ ਫਾਊਂਡੇਸ਼ਨਲ ਕੰਟਰੀਬਿਊਸ਼ਨ, ਬੇਸ ਲਾਈਨ ਹੈ। ਐਗਜ਼ੈਕਟਲੀ। ਹਾਂ, ਤੇ ਇਹ ਸਭ ਸਾਡੀ ਹੁਣ ਜਾਂਦੀ ਰਹੀ ਜੀ ਤੇ ਇਹਨੂੰ ਬਚਾਈਏ। ਜੀ। ਔਰ ਕੀ ਫੀਲਿੰਗਸ ਨੇ ਤੁਹਾਡੀਆਂ ਅੱਜ ਤੁਸੀਂ ਆਪਣਾ ਬਾਬੇ ਬੂੜ ਸਿੰਘ ਦੀ, ਆਪਣੇ ਬਜ਼ੁਰਗਾਂ ਦੀ ਧਰਤੀ ਤੇ ਖੜੇ ਹੋ ਔਰ ਉਹਨਾਂ ਦੇ, ਬਲਕਿ ਕਹਿ ਲਓ ਕਿ ਆਪਣੇ ਰਕਬੇ ਦਾ ਗੰਨਾ ਬਣਾ ਦੇਖੋ ਮੇਰੇ ਹੱਥ ਗੰਨਾ ਕੀ ਜੀ। ਕਹਿਣਾ ਚਾਹੋਗੇ ਤੁਸੀਂ? ਮੈਂ ਤਾਂ ਇਹ ਕਹਿਣਾ ਜੀ, ਬਾਬਾ ਬੂੜ ਸਿੰਘ ਸਾਡਾ ਭਗਤ ਸੀ। ਹਾਂ। ਤੇ ਆ ਜਿਹੜੀ ਆਪਣੀ ਜ਼ਮੀਨ 'ਚ, ਆਪਣੀ ਪੈਲੀ 'ਚ ਆ ਕੇ ਉਹਦੀਆਂ ਵਾਈਬ੍ਰੇਸ਼ਨਸ ਫੀਲ ਹੁੰਦੀਆਂ, ਬੜੀ ਇਮੋਸ਼ਨਲ ਆ ਸਾਡੇ ਲਈ। ਠੀਕ ਹੈ, ਸਾਨੂੰ ਰੋਣਾ, ਮੈਨੂੰ ਰੋਣਾ ਨਹੀਂ ਹੁੰਦਾ, ਪਰ ਅੰਦਰੋਂ ਜੀ ਤਾਂ ਰੋ ਰਿਹਾ। ਸਾਡਾ ਬਜ਼ੁਰਗ ਜਿਹੜਾ ਸੀ ਬੜਾ ਭਗਤ ਸੀ। ਜੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਚਲੋ ਅੱਗੇ ਉਹ ਦਾਤਾ ਇਹੀ ਵੀ ਅੱਲਾ ਰੱਬ ਵਾਹਿਗੁਰੂ ਉਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖਿਆ, ਆਪਣੇ ਚਰਨਾਂ ਕਮਲਾਂ 'ਚ ਜਗ੍ਹਾ ਦੇ। ਜੀ। ਤੇ ਇਹ ਪਿੰਡ ਦੇ ਉੱਤੇ ਉਹ ਆਪਣਾ ਹੱਥ ਰੱਖਣ, ਇਹ ਆਪਣੇ ਪਿੰਡ ਤੇ ਇੱਕ ਆਪਣੇ ਨਾ ਬਖਸ਼ਿਸ਼ ਭਰਿਆ ਹੱਥ ਰੱਖਣ, ਸਾਰੇ ਜੀਆਂ ਨੂੰ, ਸਭ ਨੂੰ ਤਰੱਕੀਆਂ ਬਖਸ਼ਣ। ਜੀ ਹਾਂ, ਦੇਖੋ ਨਾ ਜਗ੍ਹਾ ਤੇ ਜਾ ਕੇ ਆਏ, ਕਿੰਨੀ ਵਾਈਬ੍ਰੇਸ਼ਨ, ਕਿੰਨੀਆਂ ਸਟਰੋਂਗ ਹੈ। ਇੱਥੋਂ ਸਾਡੇ ਬਾਬਾ ਜੀ ਨੂੰ ਅੱਗੇ ਪੁੱਤਰ ਮਿਲਿਆ, ਵਾਈਫ ਮਿਲੀ, ਪੁੱਤਰ ਮਿਲਿਆ। ਤੇ ਭਗਤਾਂ ਦੀ ਸੇਵਾ ਕਰਨ, ਸੰਤਾਂ ਦੀ, ਫਕੀਰਾਂ ਦੀ ਸੇਵਾ ਕਰਨ ਦਾ ਬਦਲਾ ਮਿਲਿਆ। ਤੇ ਅੱਜ ਆਪਾਂ ਉਹਨਾਂ ਕਰਕੇ ਬੈਠੇ। ਜੇ ਉਹ ਨਾ ਉਹਨਾਂ ਦੇ ਅੱਗੇ ਰਾਮਦਿਆਲ ਜੀ ਹੁੰਦੇ ਤੇ ਆਪਾਂ ਇੱਥੇ ਹੁੰਦੇ। ਤੇ ਉਹ ਇਸ ਕਰਕੇ ਸੇਵਾ ਦਾ ਬਦਲਾ, ਪਿਆਰ ਦਾ, ਮਨ ਦੀ ਗਰੀਬੀ ਦਾ, ਇਹ ਬਹੁਤ ਜ਼ਰੂਰੀ ਹੈ ਚੀਜ਼ਾਂ। ਹੰਬਲ ਹਿਊਮਿਲਿਟੀ। ਠੀਕ। ਇਹ ਤੁਸੀਂ ਮੇਰੀ ਨਜ਼ਰ 'ਚ ਬੜਾ ਵੱਡਾ ਕੰਮ ਕੀਤਾ ਕਿ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਏ, ਕਹਿ ਲਓ ਕਿ ਬਾਬੇ ਬੂੜ ਸਿੰਘ ਦੀ ਚੌਥੀ ਪੀੜ੍ਹੀ ਹੈ ਨਾ। ਤੇ ਇੱਕ ਬੜਾ ਅੱਛਾ ਮੈਸੇਜ ਕਿਤੇ ਨਾ ਕਿਤੇ ਜਿਹੜੇ ਸਾਡੇ ਵੇਖਣ ਸੁਣਨ ਵਾਲੇ ਨੇ, ਜੋ ਜ਼ੇਨ ਰੱਖਣ ਵਾਲੇ, ਨਕਰ ਰੱਖਣ ਵਾਲੇ ਨੇ, ਉਹਨਾਂ ਤੱਕ ਵੀ ਪਹੁੰਚ ਰਿਹਾ ਵੇ। ਤੇ ਕਿ ਆਇਆ ਪਲਾਨ ਤੁਹਾਡਾ ਪਹਿਲੇ ਤਾਂ ਸੀ ਜਾਂ ਹੁਣ ਤੁਸੀਂ ਰੀਸੈਂਟਲੀ ਮਤਲਬ ਕੀਤਾ ਕਿ ਆਪਣਾ ਗੁਰੰਗਤ ਨੂੰ ਵੀ ਨਾਲ ਅਸੀਂ ਲੈ ਕੇ ਜਾਣਾ ਵੇ? ਹਾਂਜੀ, ਇਹ ਸਾਡੇ ਵੱਲੋਂ ਵੀ ਸੀ, ਪਰ ਜ਼ਿਆਦਾ
ਜ਼ਿਆਦਾ ਗੁਰੂ ਅੰਗਦ ਵੱਲੋਂ ਸੀ। ਅੱਛਾ ਵਾਹ ਜੀ ਇਹਦੇ ਵੱਲੋਂ ਇਹ ਸੀ ਕਿ ਖਾਸ ਕਰਕੇ ਜਦੋਂ ਸਿੱਧੂ ਦੀ ਦੇਖੀ ਨਾ ਇਹਨੇ ਪੂਰੀ ਜ਼ਿੰਦਗੀ ਜੀ ਤੇ ਇਹ ਜ਼ਿਆਦਾ ਇੰਸਪਾਇਰ ਹੋਇਆ ਕਿ ਸਾਡਾ ਕਲਚਰ ਤੇ ਬਹੁਤ ਰਿਚ ਹੈ ਤੇ ਇਸ ਕਰਕੇ ਫਿਰ ਇਹ ਸਗੋਂ ਜ਼ਿਆਦਾ ਇੰਸਪਾਇਰ ਹੋਇਆ। ਇਹਨੇ ਸਾਨੂੰ ਜ਼ੋਰ ਲਾਇਆ ਕਿ ਪਾਪਾ ਆਪਣਾ ਪਿੰਡ ਦੇਖ ਕੇ ਆਈਏ, ਖੇਤਾਂ ਜਾ ਕੇ ਹਲ ਵਾਹ ਕੇ ਆਈਏ, ਸਹੀ ਟਰੈਕਟਰਾਂ ਤੇ ਚੜੀਏ। ਇਹ ਸਾਡਾ ਕਲਚਰ ਹੈ ਜੀ ਜੀ ਪੰਜਾਬੀ ਬੋਲੀਏ, ਮਾਂ ਬੋਲੀ ਨੂੰ ਪਿਆਰ ਕਰੀਏ। ਸਾਨੂੰ ਦੇਖਣੀਆਂ ਚਾਹੀਦੀਆਂ ਜਾ ਜੀ ਜੀ ਤੇ ਬਾਕੀ ਦੇਖੋ ਇੱਥੇ ਆ ਕੇ ਬੜੀ ਸ਼ਾਂਤੀ ਮਿਲੀ, ਤੁਹਾਨੂੰ ਸਾਰਿਆਂ ਨੂੰ ਮਿਲੇ, ਤੁਸੀਂ ਸਾਰੇ ਭੈਣ ਭਰਾ ਹੋ ਤੇ ਇੰਨੀ ਮਿਠਾਸ ਹੈ, ਇੰਨਾ ਦਰਦ ਹੈ, ਇੰਨਾ ਪਿਆਰ ਹੈ ਜੀ ਤੇ ਇਸ ਚੀਜ਼ ਨੂੰ ਅਸੀਂ ਕਦੀ ਨਹੀਂ ਭੁੱਲ ਸਕਦੇ। ਸਹੀ। ਅੱਛਾ ਬੀਬੀ ਜੀ ਤੁਸੀਂ ਵੀ ਆਪਣੀ ਫੀਲਿੰਗਸ ਬਿਆਨ ਕਰੋ, ਦੂਸਰੇ ਲਫ਼ਜ਼ਾਂ 'ਚ ਕਹੋ ਕਿ ਤੁਹਾਡਾ ਸਹੁਰਾ ਪਿੰਡ ਹੈ ਹਾਂਜੀ ਹੈਨਾ, ਤੇ ਕੀ ਤੁਸੀਂ ਕਹਿਣਾ ਚਾਹੋਗੇ ਆਪਣਾ ਪਿੰਡ ਆਏ ਹੋ ਤੁਸੀਂ, ਪਿੰਡ ਵਾਲਿਆਂ ਨੇ ਤੁਹਾਨੂੰ ਕਿੱਦਾਂ ਦਾ ਟ੍ਰੀਟ ਕੀਤਾ? ਬਹੁਤ ਸਤਿਕਾਰ ਕੀਤਾ ਪਿੰਡ ਵਾਲਿਆਂ ਨੇ ਸਾਡਾ ਸਹੀ ਕਿ ਅਸੀਂ ਤਾਂ ਬੜੇ ਗਰੀਬ ਜਿਹੇ ਬੰਦੇ ਆ ਹੂੰ ਤੇ ਬੜੀ ਖੁਸ਼ੀ ਹੋਈ ਇਸ ਟਾਈਮ। ਮੈਨੂੰ ਇਦਾਂ ਫੀਲਿੰਗ ਹੁੰਦੀ ਕਿ ਜਿੱਦਾਂ ਹੁਣ ਸਾਡੇ ਜਿਹੜੇ ਇਹਦੇ ਪੜਦਾਦਾ ਜੀ ਸੀ ਕਿ ਜਿੱਦਾਂ ਮੈਨੂੰ ਫੀਲ ਹੁੰਦਾ ਕਿ ਉਹ ਬੈਠੇ ਉੱਥੇ ਜਿੱਦਾਂ ਆਪਣਾ ਪਾਠ ਕਰ ਰਹੇ ਆ ਤੇ ਉਦਾਂ ਹੀ ਲੱਭਦੇ ਜਿੱਦਾਂ ਪੱਗ ਬੰਨੀ ਆ, ਚਿੱਟੇ ਕੱਪੜੇ ਪਾਏ ਆ ਨਾ, ਉਹ ਫੀਲਿੰਗ ਆ ਰਹੀ ਆ ਇਸ ਟਾਈਮ ਇੱਥੇ ਖੜੇ ਆ ਕਿ ਬੜੀ ਮਤਲਬ ਤਾਕਤ ਆ ਜੀ ਜੀ ਇਸ ਜਗ੍ਹਾ ਦੇ ਵਿੱਚ ਨਾ। ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਤੁਹਾਡਾ ਬਹੁਤ ਮਹਿਸੂਸ ਧੰਨਵਾਦ। ਕਰਨਾ ਉਹ ਇਹ ਹੀ ਮਤਲਬ ਕੋਈ ਇੱਥੇ ਕਿਤੇ ਨੇ ਜੀ ਹਾਂਜੀ, ਜੀ ਇੱਥੇ ਹੀ ਆ। ਜ਼ਰੂਰ ਇੱਥੇ ਕਿਤੇ ਨੇ ਨਾਲ ਹੀ ਨੇ। ਹਾਂਜੀ। ਉਹ ਸਾਡੇ ਨਾਲ ਹੀ ਹੈ, ਹਾਂਜੀ ਆਲੇ ਦੁਆਲੇ ਸਾਡੇ ਸਾਰਿਆਂ ਦੇ ਸਾਡੇ ਨਾਲ ਇਰਦ ਹੀ ਗਿਰਦ ਹੀ ਬੈਠੇ ਹੈ। ਆ। ਜੀ ਜੀ ਉਹਦੇ ਵਿੱਚ ਸਾਡੇ ਪਿਤਾ ਜੀ ਵੀ ਆ ਜਾਂਦੇ ਆ, ਦਾਦਾ ਜੀ ਵੀ ਆ ਜਾਂਦੇ ਆ, ਸਾਰੀ ਫੈਮਿਲੀ ਆ ਜਾਂਦੀ ਹੈ ਨਾ, ਉਹ ਦੇਖ ਹੀ ਰਹੇ ਸਾਨੂੰ। ਗੁਰੂ ਅੰਗਦ ਭਾਈ ਜੀ ਦਾ ਵੀ ਪੈਗਾਮ ਤੁਸੀਂ ਵੀ ਜਿਹੜਾ ਬੋਲੋ। ਜੀ ਇਹਨਾਂ ਪੂਰੀ ਕਦਰ ਹੈ ਕਿ ਪੰਜਾਬੀ ਕਲਚਰ ਨੂੰ ਸੰਭਾਲ ਕੇ ਰੱਖਿਆ। ਹਾਂ ਮੈਨੂੰ ਤਾਂ ਇਹ ਬਹੁਤ ਸਾਡੇ ਵਧੀਆ ਵੱਲੋਂ। ਲੱਗਾ ਪਰ ਹਾਂ। ਥੋੜਾ ਜਿਹਾ ਸੈਡ ਹੋਇਆ ਮੈਂ ਬਿਕਾਜ਼ ਦਾਦਾ ਜੀ ਨੂੰ ਜਿੱਦਾਂ ਉਹ It's okay. We love you. It's okay. ਦਾਦਾ ਜੀ ਵਾਚਿੰਗ ਯੂ। ਆਪਣੇ ਦਾਦੇ ਨੂੰ ਤੇ ਮਿਸ ਕਰਦਾ। ਜਿਹੜੀਆਂ ਦਰਦ ਵਾਲੀਆਂ ਚੀਜ਼ਾਂ ਨੇ ਫਿਰ ਉਹ ਯਾਰ ਅਸੀਂ ਵੀ ਤੁਹਾਡੀਆਂ ਫੀਲਿੰਗ ਦੇ ਵਿੱਚ ਪਾਰਟਿਸਿਪੇਟ ਆ, ਸਾਡੇ ਕੋਲ ਵੀ ਸ਼ਬਦ ਨਹੀਂ ਹੈ, ਸਾਡਾ ਵੀ ਦਿਲ ਕਰਦਾ ਤੁਸੀਂ ਆਓ ਅਸੀਂ ਰਹੀਏ ਮਿਲ ਜੁਲ ਕੇ, ਲੇਕਿਨ ਇਹ ਸਰਹੱਦਾਂ ਜਿਹੜੀਆਂ ਖੜੀਆਂ ਹੋ ਗਈਆਂ ਨੇ, ਇਹ ਰੁਕਾਵਟਾਂ ਬਣ ਗਈਆਂ ਨੇ। ਸੇਮ ਫੀਲਿੰਗ ਵੀ ਹੈਵ ਲਾਈਕ ਯੂ। ਤੁਸੀਂ ਇੰਗਲਿਸ਼ ਦੱਸੋ। ਯੂ ਕੈਨ ਸਪੀਕ ਇਨ ਇੰਗਲਿਸ਼। ਪਰ ਦੇਖੋ ਸਾਡੇ ਕਲਚਰ ਚ ਜਿੱਦਾਂ ਬੇਟੇ ਨੇ ਵੀ ਕਿਹਾ, ਸਾਨੂੰ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਤੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰੀਏ, ਕੇਅਰ ਕਰੀਏ ਇੱਕ ਦੂਜੇ ਦੀ। ਇਹ ਪਿਆਰ ਹੀ ਸਭ ਕੁਝ ਹੈ। ਕੀ ਲੈ ਜਾਣਾ ਜੀ ਇਸ ਤਰ੍ਹਾਂ ਨਦੀ ਨਾਮ ਸੰਜੋਗੀ ਮੇਲੇ, ਗੁਰਬਾਣੀ ਦਾ ਤਾਂ ਫੈਸਲਾ ਵੀ ਇਹ ਮੇਲੇ ਪਤਾ ਨਹੀਂ ਕਦੋਂ ਹੋਣੇ ਆ, ਜਦੋਂ ਕੀ ਮਿਲੀਏ ਹੋ ਜਵੇ ਜਿੱਦਾਂ ਆਪਣੀਆਂ ਪਾ ਕੇ ਮਿਲੀਏ, ਪਿਆਰ ਕਰੀਏ, ਜਦੋਂ ਮਰਜ਼ੀ ਪਿਆਰ ਆਈਏ ਹਟਾਈਏ। ਜਾਈਏ, ਕੋਈ ਉਦਾਂ ਦੀ ਬੰਦਿਸ਼ ਨਾ ਹੋਵੇ ਸਾਨੂੰ। ਮੈਂ ਸਿੱਧੂ ਭਾਈ ਨੂੰ ਅੱਗੇ ਕਹਿ ਰਿਹਾ ਸੀ, ਮੈਂ ਕਿਹਾ ਸਾਡਾ ਵੀ ਬੜਾ ਦਿਲ ਕਰਦਾ ਹੈ ਲੇਕਿਨ ਸਾਨੂੰ ਵੀਜ਼ਾ ਨਹੀਂ ਦਿੰਦੇ। ਸਾਨੂੰ ਦੇਖੋ ਜੀ ਸਾਡੇ ਭਾਜੀ ਹੁਣਾਂ ਦੇ ਥਰੂ ਮੈਸੇਜ ਇਹੀ ਹੈ ਕਿ ਅੱਗੇ ਵੀ ਸਾਡੇ ਇੱਥੇ ਦੇ ਜਿਹੜੇ ਭੈਣ ਭਰਾ ਇਹਨਾਂ ਨੂੰ ਵੀ ਉੱਥੇ ਮੌਕਾ ਮਿਲੇ ਵੀ ਈਜ਼ੀ ਹੋਏ ਵੀਜ਼ਾ ਪ੍ਰੋਸੈਸ। ਬਿਲਕੁਲ ਦਾਦਾ ਜੀ ਪਤਾ ਕਿੰਨੇ ਸਟਰੋਂਗ ਸੀ। ਹਾਂ ਯੂ ਸ਼ੁਡ ਬੀ ਆਪਣੇ ਸਟਰੋਂਗ ਪਿੰਡਾਂ ਜਾ ਕੇ ਮਿਲਣ ਗਿਲਣ। ਕੋਈ ਨਹੀਂ ਹੌਸਲਾ ਕਰ ਵੱਡਾ। ਉਹ ਜੱਟ ਨਹੀਂ ਰੋਂਦੇ। ਯਾਰ ਤੂੰ ਵੀ ਜੱਟ ਹੈ ਤੇ ਅਸੀਂ ਵੀ ਜੱਟ ਆ ਯਾਰ, ਦਾਦਾ ਜੀ ਕੀ ਕਹਿੰਦੇ ਹੁੰਦੇ, ਚੜ੍ਹਦੀ ਤੈਨੂੰ ਵੇਖ ਕੇ ਸਾਨੂੰ ਵੀ ਰੋਣ ਆਈ ਜਾਣਾ। ਤੂੰ ਫਿਕਰ ਨਾ ਕਰ, ਜ਼ਮੀਨ ਆਪਾਂ ਖਰੀਦ ਲੈਨੇ, ਤੂੰ ਆਰਡਰ ਲਾ। ਖਰੀਦ ਕੀ ਲੈਣੀ ਆਈ ਤੁਹਾਡੀ? ਨਹੀਂ ਹੈ ਨਹੀਂ, ਸਾਡੀ ਨਹੀਂ ਹੋਣੀ। ਤੈਨੂੰ ਤਿਆਰ ਹੈ 5-7 ਏਕੜ ਜੇਕਰ ਤੂੰ ਚਾਹਨਾ ਵੀ ਇੱਥੇ ਤੇਰਾ ਫਾਰਮ ਹਾਊਸ ਬਣਾ ਦੇਵਾਂ ਮੈਂ। ਹਾਂ ਸਹੀ ਲੈਣਾ ਚਾਹੁੰਦਾ ਜ਼ਮੀਨ ਲੈਣਾ ਚਾਹੁੰਦਾ ਇੱਥੇ ਯਾਰ, ਇੱਥੇ ਲੈਣੀ ਤਾਂ ਲੈ ਲੈਣੀ। ਇੱਥੇ ਲੈ ਦੇਈਏ ਕੋਈ 5-6 ਏਕੜ ਦਾ ਫਾਰਮ ਹਾਊਸ ਬਣਾ ਦਈਏ। ਚਲੋ ਜੀ ਬਹੁਤ ਹੀ ਖੁਸ਼ੀ ਹੋਈ ਭਾਜੀ ਤੇ ਥੈਂਕ ਯੂ ਵੈਰੀ ਮਚ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਚਲੋ ਹਾਰਦਿਕ ਇੱਥੋਂ ਮਨ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਠੀਕ ਹੈ। ਨੈਕਸਟ ਟਾਈਮ ਜਦੋਂ ਆਵਾਂਗੇ ਹਾਂ ਤੇ ਫਿਰ ਢੋਲ ਟਮੱਕਾ ਵੀ ਕਰਾਂਗੇ। ਜ਼ਰੂਰ ਸਰ, ਜ਼ਰੂਰ ਸਰ, ਜਿਹੜੇ ਆਪਣੇ ਬਾਹਰ ਪਰਦੇਸੀ ਭਰਾ ਨੇ, ਪੰਜਾਬੀ ਨੇ, ਕੋਈ ਵੀ ਨੇ ਉਧਰ ਦੇ ਨਿਖਰੇ ਸ਼ੁਕਰੇ, ਉਹਨਾਂ ਵਾਸਤੇ ਕੀ ਪੈਗਾਮ ਹੈ ਤੁਹਾਡਾ ਕਿ ਆਪਣੇ ਉਹ ਤੇ ਦੇਸ਼ ਜੀ ਉਹ ਦੇਖੋ, ਸਾਰੇ ਆਪਣੀ ਮਤਲਬ ਉਹ ਆਣਾ ਚਾਹੁੰਦੇ ਨੇ ਲੇਕਿਨ ਕਿਤੇ ਨਾ ਕਿਤੇ ਦਿਲ ਚ ਡਰ ਹੈ, ਖੌਫ ਹੈ ਯਾਰ ਆਪਾਂ ਪਾਕਿਸਤਾਨ ਨਹੀਂ, ਮਤਲਬ ਜ਼ਰੂਰ ਉਹਨਾਂ ਵਾਸਤੇ ਆਉਣ। ਜ਼ਰੂਰ ਕੋਈ ਪੈਗਾਮ। ਦੇਖੋ ਜਿਹੜਾ ਵੀ ਭੈਣ ਭਰਾ ਸਾਡੇ ਸਿੱਖ ਹਿੰਦੂ ਭੈਣ ਭਰਾ ਕੈਨੇਡਾ, ਇੰਡੀਆ, ਅਮਰੀਕਾ, ਮਲੇਸ਼ੀਆ, ਕਿਸੇ ਵੀ ਕੰਟਰੀ 'ਚ ਜੀ ਬਿਲਕੁਲ ਦੇਖੋ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੀਏ। ਹਾਂਜੀ ਇਹ ਸਾਡੀਆਂ ਜੜ੍ਹਾਂ। ਜੀ ਅਲਹਮਦੁਲਿਲਾ। ਇੱਥੇ ਆਓ, ਇੱਥੇ ਆ ਕੇ ਮਿਲੋ ਗਿਲੋ, ਆਪਣੇ ਪਿੰਡਾਂ ਦੇ ਲੋਕਾਂ 'ਚ ਆ ਕੇ ਉਹਨਾਂ ਦੀ ਹੈਲਪ ਕਰੋ ਜਿੱਥੇ ਕਰ ਸਕਦੇ।
ਤੇ ਇਹ ਸਾਡਾ ਵਿਰਸਾ ਜੀ ਤੇ ਮੈਨੂੰ ਤੇ ਬਹੁਤ ਚੰਗਾ ਲੱਗਾ ਤੇ ਮੈਂ ਤੇ ਸਾਰਿਆਂ ਨੂੰ ਇਨਕਰੇਜ ਕਰਾਂ। ਬਾਕੀ ਦੇਖੋ ਬਿਲਕੁਲ ਸੇਫ ਹੈ। ਬਿਲਕੁਲ ਅਸੀਂ ਆਏ ਆ, ਮੇਰੇ ਮਨ 'ਚ ਇਹ ਸੀ, ਬੜੀ ਐਪਰੀਹੈਂਸ਼ਨ ਸੀ ਹਾਂਜੀ ਬਿਲਕੁਲ ਹੁੰਦੀ ਤੇ ਪਰ ਜਦੋਂ ਆ ਕੇ ਇੱਥੇ ਦੇਖਿਆ ਤੇ ਸਾਨੂੰ ਤੇ ਇਦਾਂ ਲੱਗਾ ਕਿ ਬਿਲਕੁਲ ਪੰਜਾਬ ਹੈ। ਜਿੱਦਾਂ ਉੱਥੇ ਆ ਉਦਾਂ ਹੀ ਇੱਥੇ, ਸਗੋਂ ਉੱਥੇ ਨਾਲੋਂ ਵੀ ਜ਼ਿਆਦਾ ਸੇਫ ਇੱਥੇ ਲੱਗਾ। ਤੇ ਇਸ ਕਰਕੇ ਸਾਰੇ ਇੱਥੇ ਆਓ, ਇੱਥੇ ਇਸ ਕੰਟਰੀ ਨੂੰ ਐਕਸਪਲੋਰ ਕਰੋ। ਇਹ ਸਾਡਾ ਮੁਲਕ ਹੈ ਜੀ ਜੀ ਹਾਂਜੀ ਹਾਂਜੀ, ਸਾਡਾ ਅਸਲੀ ਮੁਲਕ ਇਹ ਬਿਲਕੁਲ ਐਸੇ ਹੀ ਹੈ। ਔਰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ। ਜੀ ਬਿਲਕੁਲ ਹਾਂ ਆਇਓ ਚਲਿਏ ਚੰਗਾ ਜੀ। ਜੀ ਜੀ ਸ਼ੁਕਰੀਆ।